ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 18 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟਿਡਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਡਕਿਆਣਾ 415-909-03। ਅਮਰਜੀਤ ਸਿੰਘ ਫਰੈਜ਼ਡੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਸਟਾਕਟਨ, ਹਰਜਿੰਦਰ ਸਿੰਘ ਬਰਾੜ, ਬੇਕਰਸਫੀਲਡ ਡਿਜ਼ਾਈਨਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5590525575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਇੱਕ ਲੋਕਲ ਖਬਰ ਵਾਟਸਨਵਿਲ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਦੋ ਛੋਟੇ ਜਹਾਜ਼ ਜੋ ਆਪਸ ਦੇ ਵਿੱਚ ਟਕਰਾ ਗਏ ਤੇ 3 ਤੋਂ ਵੱਧ ਜਾਣਿਆਂ ਦੀਆਂ ਕਹਿੰਦੇ ਮੌਤਾਂ ਹੋਈਆਂ ਹੈਗੀਆਂ। ਇਹ ਕੁਛ ਘੰਟੇ ਪਹਿਲਾਂ ਇਹ ਘਟਨਾ ਵਾਪਰੀ ਹੈਗੀ ਆ। ਮਿਡ ਏਅਰ ਦੇ ਵਿੱਚ ਕਲੀਜਨ ਹੋਇਆ, ਕੈਲੀਫੋਰਨੀਆ ਏਅਰਪੋਰਟ ਅਥਾਰਟੀ ਵੱਲੋਂ ਦੱਸਿਆ ਗਿਆ। ਵਾਟਸਨਵਿਲ ਕੈਲੀਫੋਰਨੀਆ ਦੇ ਵਿੱਚ ਇਹ ਵਾਪਰਿਆ ਹੈਗਾ 3 ਵਜੇ ਦੇ ਕਰੀਬ ਕੈਲੀਫੋਰਨੀਆ ਸਮੇਂ ਦੇ ਮੁਤਾਬਕ। ਵਾਟਸਨਵਿਲ ਮਿਊਨਿਸਪਲ ਏਅਰਪੋਰਟ ਵਾਟਸਨਵਿਲ ਦੇ ਵਿੱਚ ਹੈਗਾ। ਇਹ ਖੇਤੀਬਾੜੀ ਵਾਲਾ ਏਰੀਆ ਆ, 50 ਮੀਲ ਸਾਊਥ ਆਫ ਸੈਨੋਜ਼ੇ ਆ। 2 ਪਲੇਨ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਇੱਥੇ, ਜਿਹੜਾ ਇੱਕ ਛੋਟਾ ਏਅਰਪੋਰਟ ਆ, ਤੇ ਦੋਨੋਂ ਹੀ ਆਪਸ ਦੇ ਵਿੱਚ ਟਕਰਾ ਗਏ। ਇੱਕ ਸਿੰਗਲ ਇੰਜਨ ਸੇਸਨਾ 152 ਸੀ ਤੇ ਇੱਕ ਟਵਿਨ ਇੰਜਨ 340 ਸੀਗਾ। ਸੋ ਇਹ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ 3 ਤਾਂ ਕਨਫਰਮ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈਗੀ। ਜੀ ਬਿਲਕੁਲ। ਸੋ ਇੱਕ ਜਹਾਜ਼ ਦੇ ਵਿੱਚ 2 ਜਾਣੇ ਸੀਗੇ, ਜਿਹੜਾ ਟਵਿਨ ਇੰਜਨ ਸੈਸਨਾ 340 ਸੀਗਾ, ਤੇ ਇੱਕ ਜਿਹੜਾ ਸਿੰਗਲ ਇੰਜਨ ਸੈਸਨਾ 152 ਸੀ, ਉਹਦੇ ਵਿੱਚ ਇੱਕ ਜਾਣਾ ਸੀ। ਸੋ ਇਹ ਜਿੱਦਾਂ ਤੁਸੀਂ ਦੱਸਿਆ ਹੈ ਹਰਜੋਤ ਸਿੰਘ ਜੀ, ਵੀ ਬੜੀ ਭਿਆਨਕ ਹੀ ਇੱਕ ਹਿਸਾਬ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਆ ਵੀ ਲੈਂਡ ਕਰਦੇ ਸਮੇਂ ਉਹ ਉਸ ਟਾਈਮ ਅਚਾਨਕ ਜਿਹੜੇ ਆਪਸ ਦੇ ਵਿੱਚ ਇਹ ਟਕਰਾ ਗਏ ਸੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕੁਛ ਕੁ ਮਾੜੀਆਂ ਖਬਰਾਂ ਅੱਜ ਇਹਦੇ ਵਿੱਚ ਜ਼ਰੂਰ ਨੇ। ਯੂਬਾ ਸਿਟੀ ਦੇ ਇੱਕ ਕਪਲ ਜਿਹੜਾ ਲਾਪਤਾ ਦੱਸਿਆ ਜਾਂਦਾ ਸੀਗਾ, ਅੱਜ ਕਹਿੰਦੇ ਆ ਵੀ ਉਹਨਾਂ ਦੀਆਂ ਡੈਡ ਬੋਡੀਜ਼, ਲਾਸ਼ਾਂ ਜਿਹੜੀਆਂ ਆ ਉਹ ਲੱਭੀਆਂ ਹੈਗੀਆਂ। ਸੋ ਨਵਾਡਾ ਮਿਊਜ਼ਿਕ ਐਂਡ ਕਾਰ ਸ਼ੋ ਦੇ ਉੱਤੇ ਇਹਨਾਂ ਨੂੰ ਮ੍ਰਿਤ ਜਿਹੜਾ ਆ ਉਹ ਪਾਇਆ ਗਿਆ ਸੀਗਾ। ਇਹ ਪਹਿਲਾਂ ਮਿਸਿੰਗ ਜਿਹੜੇ ਉਹ ਦੱਸੇ ਗਏ ਸੀ। ਵਾਨ ਅਲਮਾਨਜ਼ਾ ਜ਼ਵਾਲਾ 36 ਸਾਲ, ਜ਼ੈਨਟ ਪੰਤੋਇਆ 29 ਸਾਲਾਂ ਦਾ, ਇਹ ਜਿਹੜੇ ਉਹ ਸੀਗੇ। ਤੇ ਕਹਿੰਦੇ ਵੀ ਘਰੇ ਆ ਰਹੇ ਸੀਗੇ ਇਸ ਮਿਊਜ਼ਿਕ ਤੇ ਕਾਰ ਸ਼ੋ ਤੋਂ ਰੀਨੋ ਨਵਾਡਾ ਤੋਂ 6 ਅਗਸਤ ਤੋਂ। ਲੋਕਲ ਉੱਥੋਂ ਦੇ TV ਸਟੇਸ਼ਨ ਨੇ ਰਿਪੋਰਟ ਕੀਤਾ ਸੀਗਾ, ਪਰ ਉਸ ਤੋਂ ਬਾਅਦ ਦੇ ਵਿੱਚ ਇਹ ਲਾਪਤਾ ਜਿਹੜੇ ਉਹ ਹੋ ਗਏ ਸੀਗੇ। ਸੋ ਅੱਜ ਕਹਿੰਦੇ ਆ ਵੀ ਇਹਨਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਮਿਲੀਆਂ ਹੈਗੀਆਂ। ਸੋ ਬਹੁਤ ਮੰਦਭਾਗੀ ਜਿਹੜੀ ਇਹ ਖਬਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਲਈ ਜਿਹੜੀ ਰਹੀ ਆ। ਇਹਨਾਂ ਨੂੰ ਭਾਲ ਦੇ ਲਈ ਰਿਵਾਰਡ ਜਿਹੜਾ ਆ ਉਹ $75,000 ਵੀ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ, ਜੇ ਕੋਈ ਵੀ ਇਹਨਾਂ ਨੂੰ ਲੱਭਣ ਦੇ ਵਿੱਚ ਮਦਦ ਕਰਦਾ। ਜੀ ਬਿਲਕੁਲ, ਬਹੁਤ ਮਾੜੀ ਖਬਰ ਹੈ। ਇਹ ਯੂਬਾ ਸਿਟੀ ਦਾ ਰਹਿਣ ਵਾਲਾ ਜੋੜਾ ਸੀ। ਅਗਲੀ ਵੀ ਇੱਕ ਬਹੁਤ ਮਾੜੀ ਖਬਰ ਆ ਰਹੀ ਹੈ। ਸੈਨੋਜ਼ੇ ਕੈਲੀਫੋਰਨੀਆ ਦੇ ਇੱਕ ਫਾਇਰ ਕੈਪਟਨ, ਜੋ ਕਿ ਫਾਇਰ ਸਟੇਸ਼ਨ 16 ਦੇ ਵਿੱਚ ਕੰਮ ਕਰਦੇ ਆ, ਉਹਨਾਂ ਦੇ 3 ਬੱਚਿਆਂ ਦੀ ਮੌਤ ਹੋ ਗਈ ਤੇ ਐਕਸ ਵਾਈਫ ਦੀ। ਇਹ ਕ੍ਰੈਸ਼ ਹੋਇਆ ਹਾਈਵੇ 156 ਦੇ ਉੱਤੇ। ਇਹ ਜੋ ਕ੍ਰੈਸ਼ ਆ ਇਹ ਕੱਲ੍ਹ ਵਾਪਰਿਆ
ਹੋਲਿਸਟਰ ਤੋਂ ਉਹ ਆ ਰਹੇ ਸੀ 156 ਹਾਈਵੇ ਦੇ ਉੱਤੇ, ਜਿਹਦੇ ਵਿੱਚ 14 ਸਾਲਾਂ ਦੇ ਦੋ ਟਵਿਨ ਉਹਨਾਂ ਦੀਆਂ ਬੱਚੀਆਂ ਲੇ ਤੇ ਲੂਸੀ, ਤੇ 12 ਸਾਲਾਂ ਦਾ ਮੁੰਡਾ ਸੀ ਬੈਨ, ਤੇ ਨਾਲ ਉਹਨਾਂ ਦੀ ਜਿਹੜੀ ਐਕਸ ਵਾਈਫ ਜੋ ਬੱਚਿਆਂ ਦੀ ਮਾਂ ਸੀ ਲੀਜ਼ਾ ਬਿਅੰਕਸ, ਉਹ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਗਈ। ਕਹਿੰਦੇ ਜਦੋਂ 156 ਹਾਈਵੇ ਤੇ ਆ ਰਹੇ ਸੀ ਤੇ ਉਹਨਾਂ ਦਾ ਆਲ ਆਫ ਸਡਨ ਕਾਰ ਆ ਜਿਹੜਾ ਇਨਕਮਿੰਗ ਟ੍ਰੈਫਿਕ ਆ ਉਹਦੇ ਵਿੱਚ ਜਾ ਵੜੀ ਤੇ ਉੱਥੇ ਐਕਸੀਡੈਂਟ ਹੋ ਗਿਆ। ਸੋ ਬਹੁਤ ਹੀ ਜਿਹੜੀ ਮਾੜੀ ਖਬਰ ਆਈ ਆ। ਸਟੇਸ਼ਨ 16 ਸੈਨੋਜ਼ੇ ਦਾ ਉਹਨਾਂ ਨੇ GoFundMe ਆਪਣਾ ਪੇਜ ਆ ਉਸ ਦੇ ਲਈ ਸੈਟਅਪ ਕੀਤਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਐਨਾਹਾਈਮ ਤੋਂ, ਜਿਹੜਾ ਹਿੰਦੂਤਵ ਦਾ ਗੁੰਡਾਗਰਦੀ ਆ ਉਹ ਅਮਰੀਕਾ ਤੱਕ ਵੀ ਪਹੁੰਚ ਚੁੱਕੀ ਆ। RSS ਦੇ ਪੈਰ ਜਿਹੜੇ ਆਲਰੇਡੀ ਇੱਥੇ ਲੱਗੇ ਹੋਏ ਆ। ਆਪਾਂ ਦੇਖਿਆ ਸੀਗਾ ਵੀ ਕਿੱਦਾਂ ਮੰਟੀਕਾ ਦੇ ਵਿੱਚ ਉਹਨਾਂ ਦੀ ਜਿਹੜੀ ਸਿਫਤ ਕਰਦਾ ਹੋਇਆ ਇੱਕ ਪ੍ਰੋਕਲੇਮੇਸ਼ਨ ਜਿਹੜਾ ਉਹ ਜਾਰੀ ਕਰਵਾਇਆ ਗਿਆ ਸੀਗਾ। ਫਿਰ ਉਸ ਦੇ ਉੱਤੇ ਜਿਹੜਾ ਪ੍ਰੋਟੈਸਟ ਵੀ ਹੋਇਆ ਤੇ ਸਿਟੀ ਨੇ ਕਿਹਾ ਸੀ ਅਸੀਂ ਇਸ ਚੀਜ਼ ਦੇ ਉੱਤੇ ਮੁੜ ਜਿਹੜਾ ਉਹ ਵਿਚਾਰ ਕਰਾਂਗੇ। ਹੁਣ ਐਨਾਹਾਈਮ ਜਿਹੜਾ ਲਾ ਪਾਲਮਾ ਪਾਰਕ ਸੀਗਾ, ਉੱਥੇ ਇੱਕ 15 ਅਗਸਤ ਜਿਹੜਾ ਭਾਰਤ ਦੀ ਆਜ਼ਾਦੀ ਦਾ ਦਿਨ ਮਨਾਉਣ ਲਈ ਇੱਕ ਗਰੁੱਪ ਜਿਹੜਾ ਇਕੱਠਾ ਹੋਇਆ ਸੀ, ਉਸੇ ਚੀਜ਼ ਦੇ ਦੌਰਾਨ ਕੁਛ ਜਿਹੜੇ ਪ੍ਰੋਟੈਸਟਰ ਆ ਉਹ ਉੱਥੇ ਪਹੁੰਚੇ ਸੀਗੇ ਵਿਰੋਧ ਆਪਣਾ ਜਤਾਉਣ ਦੇ ਲਈ, ਦਰਜ ਕਰਾਉਣ ਦੇ ਲਈ। ਦਲਿਤ ਪਰਿਵਾਰਾਂ ਦੇ ਨਾਲ ਜੋ ਉੱਥੇ ਧੱਕਾ ਹੋ ਰਿਹਾ ਆ ਤੇ ਜੋ ਮਾਈਨੋਰਟੀਜ਼ ਦੇ ਨਾਲ ਉੱਥੇ ਧੱਕਾ ਹੋ ਰਿਹਾ ਆ, ਉੱਥੇ ਜਿਹੜੇ ਆ ਉਹ ਬੈਨਰ ਲੈ ਕੇ ਆਏ ਸੀ ਜਸਟਿਸ ਫਾਰ ਦਲਿਤ ਲਾਈਫ ਤੇ ਸਟਾਪ ਫੇਸਿਜ਼ਮ ਇਨ ਇੰਡੀਆ। ਪਰ ਉਸੇ ਦੌਰਾਨ ਜਿਹੜੀ ਹਿੰਦੂਤਵੀ ਉੱਥੇ ਦੀ ਜਾਂ ਕਹਿ ਲਓ ਵੀ ਭਾਰਤੀ ਰਾਸ਼ਟਰਵਾਦੀ ਜਿਹੜੀ ਉਹ ਕਰਾਊਡ ਸੀਗੀ, ਉਹ ਇਹਨਾਂ ਪ੍ਰੋਟੈਸਟਰਸ ਦੇ ਉੱਤੇ ਚੜ੍ਹ ਕੇ ਆ ਗਈ। ਧੱਕਾ ਮੁੱਕੀ ਵੀ ਜਿਹੜੀ ਆ ਉਹ ਹੋਈ, ਕਈਆਂ ਨੂੰ ਉਹਨਾਂ ਨੇ ਧੱਕੇ ਵੀ ਜਿਹੜੇ ਉਹ ਮਾਰੇ। ਆਲਦੋ ਕਿਸੇ ਦੇ ਸੱਟ ਨਹੀਂ ਲੱਗੀ, ਚੰਗੀ ਗੱਲ ਜਿਹੜੀ ਉਹ ਰਹੀ ਹੈਗੀ ਆ। ਸੋ ਇਸੇ ਤਰੀਕੇ ਦੇ ਨਾਲ ਕਹਿੰਦੇ ਇੱਕ ਹੋਰ ਰਾਈਟ ਵਿੰਗ ਗਰੁੱਪ ਆ, ਉਹਨਾਂ ਨੇ ਆਪਣਾ ਸੈਲੀਬ੍ਰੇਟ ਕੀਤਾ ਇਹ ਦਿਨ ਤੇ ਨਿਊ ਜਰਸੀ ਦੇ ਵਿੱਚ ਹੋਰ ਛੱਡੋ ਹਰਜੋਤ ਸਿੰਘ ਜੀ ਬੁਲਡੋਜ਼ਰ ਮਾਰਚ ਕੱਢਿਆ। ਸੋ ਤੁਸੀਂ ਹਿਸਾਬ ਲਾ ਲਓ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਜੋਗੀ ਜੋ ਉੱਥੇ ਕਰਦਾ ਆ ਉੱਦਾਂ ਦੀ ਜਿਹੜੀਆਂ ਚੀਜ਼ਾਂ ਇਸ ਟਾਈਮ ਇੱਥੇ ਦੇਖੀਆਂ ਗਈਆਂ। ਸੋ ਐਡੀਸਨ ਨਿਊ ਜਰਸੀ ਦੇ ਵਿੱਚ ਹਿੰਦੂ ਰਾਈਟ ਵਿੰਗ ਗਰੁੱਪ ਨੇ ਬੁਲਡੋਜ਼ਰਸ ਦੇ ਨਾਲ ਜਿਹੜਾ ਉਹ ਮਾਰਚ ਜਿਹੜਾ ਕੱਢਿਆ, ਜੋ ਕਿ ਇਸ ਟਾਈਮ ਭਾਰਤ ਵਿੱਚ ਭਾਜਪਾ ਵਾਲੇ ਮੁਸਲਿਮ ਘਰਾਂ ਨੂੰ, ਉਹਨਾਂ ਦੇ ਵਸੀਲਿਆਂ ਨੂੰ ਡਿਸਟਰੋਏ ਕਰਨ ਦੇ ਲਈ, ਨਸ਼ਟ ਕਰਨ ਦੇ ਲਈ ਜਿਹੜੇ ਉਹ ਵਰਤ ਰਹੇ ਆ। ਸੋ ਅਮਰੀਕਾ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਇਹ ਹਿੰਦੂ ਰਾਈਟ ਵਿੰਗ ਗਰੁੱਪ ਹੈਗਾ ਆ, ਜਿਹੜਾ ਭਾਜਪਾ RSS ਨੂੰ ਜਿਹੜਾ ਉਹ ਸਪੋਰਟ ਕਰਨ ਵਾਲਾ ਆ, ਮਾਈਨੋਰਟੀਜ਼ ਦੇ ਨਾਲ ਧੱਕਾ ਕਰਨ ਵਾਲਾ ਆ, ਉਹ ਆਪਣੇ ਪੈਰ ਪਸਾਰ ਰਿਹਾ ਹੈਗਾ ਆ। ਸੋ ਬਿਲਕੁਲ ਲਾ ਪਲਮਾ ਪਾਰਕ ਐਨਾਹਾਈਮ ਦੇ ਵਿੱਚ ਇਹ ਇੰਡੀਪੈਂਡੈਂਸ ਡੇ ਮਨਾ ਰਹੇ ਸੀ ਭਾਰਤ ਦੇ ਲੋਕ, ਤੇ ਜਦੋਂ ਕੁਝ ਕੁ ਦਲਿਤ ਵੀਰ ਤੇ ਭੈਣਾਂ ਤੇ ਨਾਲ ਮੁਸਲਿਮ ਜੋ ਆ ਉਹ ਪ੍ਰੋਟੈਸਟ ਕਰ ਰਹੇ ਸੀ ਵੀ ਉੱਥੇ ਦਲਿਤਾਂ ਦੇ ਨਾਲ ਬਹੁਤ ਮਾੜਾ ਹੋ ਰਿਹਾ ਤੇ ਮੁਸਲਮਾਨਾਂ ਦੇ ਨਾਲ, ਮਿਨੋਰਟੀਜ਼ ਦੇ ਨਾਲ, ਤੇ ਉੱਥੋਂ ਬੀਬੀਆਂ ਨੂੰ ਧੱਕੇ ਵੀ ਮਾਰੇ ਗਏ, ਗਾਲਾਂ ਵੀ ਕੱਢੀਆਂ ਗਈਆਂ ਜੋ ਉਹਨਾਂ ਦੇ ਸਪੋਰਟਰ ਸੀ RSS ਦੇ ਜਾਂ ਹੋਰ। ਸੋ ਸਾਰਿਆਂ ਨੂੰ ਪਤਾ, ਆਪਾਂ ਪੰਜਾਬੀ ਰੇਡੀਓ USA ਜਿਹੜੇ ਸੁਣਦੇ ਆ, ਪਿਛਲੇ ਦਿਨਾਂ 'ਚ ਇੱਕ ਟੀਚਰ ਦੇ ਘੜੇ 'ਚੋਂ ਇੱਕ ਦਲਿਤ ਬੱਚੇ ਨੇ ਪਾਣੀ ਪੀ ਲਿਆ ਤੇ ਦਲਿਤ ਬੱਚੇ ਨੂੰ ਕੁੱਟ-ਕੁੱਟ ਕੇ ਮਾਰਤਾ। ਇਹ ਇੰਡੀਆ 'ਚ ਵਾਪਰਿਆ ਹੁਣੇ ਥੋੜੇ 2-3 ਦਿਨਾਂ ਦੀ ਗੱਲ ਹੈਗੀ ਆ। ਮੁਸਲਮਾਨਾਂ ਦੇ ਨਾਲ ਕਿੰਨਾ ਧੱਕਾ ਹੁੰਦਾ, ਸਿੱਖਾਂ ਨਾਲ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਸੁਣਦੇ ਹੀ ਆ ਵੀ ਕੀ ਕੁਛ ਕਰਦੇ ਹੈਗੇ ਆ। ਸੋ ਇਹ ਬਹੁਤ ਜ਼ਿਆਦਾ ਅਗਰੈਸਿਵ ਹੋਏ ਆ। ਤੇ 21 ਅਗਸਤ ਨੂੰ ਫਰੀਮੌਂਟ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਪਰੇਡ ਹੋਣ ਜਾ ਰਹੀ ਹੈ ਇੰਡੀਪੈਂਡੈਂਸ ਦੀ, ਤੇ ਉੱਥੇ ਆਪਣੇ ਜੋ ਸਿੱਖ ਆ, ਹਜੇ ਤੱਕ ਸਾਡੇ ਕੋਲ ਉਹਨਾਂ ਦੀ ਖਬਰ ਆਈ ਆ ਵੀ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਆ ਪ੍ਰੋਟੈਸਟ ਕਰਨ ਦੇ ਲਈ। ਇਹ ਅਮਰੀਕਾ ਆ, ਅਮਰੀਕਾ ਦੇ ਵਿੱਚ ਚਾਹੇ ਇੱਥੇ ਟਰੰਪ ਦੀ ਰੈਲੀ ਚੱਲਦੀ ਹੋਵੇ, ਚਾਹੇ ਪ੍ਰੈਜ਼ੀਡੈਂਟ ਜੋ ਬਾਈਡਨ ਦੀ, ਤੇ ਹਰ ਇੱਕ ਨੂੰ ਹੱਕ ਹੁੰਦਾ, ਹਰ ਇੱਕ ਬੰਦਾ ਇੱਥੇ ਪ੍ਰੋਟੈਸਟ ਕਰ ਸਕਦਾ ਹੈਗਾ। ਸੋ ਇਹ ਨਹੀਂ ਹੈ ਵੀ ਤੁਸੀਂ ਚੱਕ ਕੇ ਜੀ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਓ ਵੀ ਤੁਸੀਂ ਪ੍ਰੋਟੈਸਟ ਕਾਹਦੇ ਕਰਦੇ ਹੈਗੇ ਆ। ਜੀ, ਸੋ ਇਹ ਤਿਰੰਗੇ ਪਰੇਡ ਦੇ ਬਰਾਬਰ ਕਹਿੰਦੇ ਵੀ ਕੇਸਰੀ ਕਾਫਲਾ ਜਿਹੜਾ ਉਹ ਕੱਢਿਆ ਜਾਵੇਗਾ ਤੇ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾਊਗਾ। ਸੋ ਆਪਾਂ ਖਬਰਾਂ ਦੇ ਵਿੱਚ ਦੱਸਿਆ ਜਿਹੜੀਆਂ ਉੱਥੇ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਉੱਥੇ ਤਿਰੰਗਿਆਂ ਦੇ ਨਾਲ ਯਾਤਰਾ ਕੱਢ ਕੇ ਤਾਂ ਉੱਥੇ ਬਿਆਨਬਾਜ਼ੀ, ਨਾਅਰੇ ਲੱਗ ਰਹੇ ਸੀਗੇ ਵੀ ਜੇ ਭਾਰਤ ਵਿੱਚ ਰਹਿਣਾ ਹੋਗਾ ਤੇ ਜੈ ਸ਼੍ਰੀ ਰਾਮ ਕਹਿਣਾ ਹੋਗਾ। ਵੀ ਉੱਥੇ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਰਹੇ ਸੀ, ਤੇ ਉਹੀ ਹਾਲਾਤ ਆਪਾਂ ਦੇਖ ਰਹੇ ਹਾਂ ਵੀ ਇਸ ਟਾਈਮ ਬਾਹਰ ਵੀ ਜਿਹੜਾ ਉਹ ਚੱਲ ਰਿਹਾ। ਸੋ ਬੇ ਏਰੀਏ ਦੇ ਵਿੱਚ
ਕਹਿੰਦੇ ਵੀ ਇੱਦਾਂ ਹੋਊਗਾ। ਪੈਸਿਓ ਪਾਦਰੇ ਪਾਰਕਵੇ ਤੇ ਮੌਰੀ ਐਵੀਨਿਊ ਦੇ ਉੱਤੇ ਕਹਿੰਦੇ ਵੀ ਇਹਨਾਂ ਨੇ ਥਾਂ ਰੱਖਿਆ ਆ। ਸੋ ਸਵੇਰੇ 11 ਵਜੇ 21 ਅਗਸਤ ਦਾ ਜਿਹੜਾ ਇਹ ਦਿਨ ਹੈਗਾ ਆ, ਸੋ ਆਉਂਦੇ ਐਤਵਾਰ ਨੂੰ। ਸੋ ਜਿਹੜੇ ਵੀ ਇੱਥੇ ਇਸ ਤਿਰੰਗੇ ਪਰੇਡ ਦੇ ਬਰਾਬਰ ਜਿਹੜੇ ਕੇਸਰੀ ਕਾਫਲੇ ਦੇ ਵਿੱਚ ਜੇ ਕੋਈ ਹਿੱਸਾ ਲੈਣਾ ਚਾਹੁੰਦਾ ਤਾਂ ਜ਼ਰੂਰ ਫਰੀਮੌਂਟ ਦੇ ਵਿੱਚ 11 ਵਜੇ 21 ਤਰੀਕ ਨੂੰ ਪਹੁੰਚੋ ਜੀ। ਜੀ। ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਆ। 1976 ਦੇ ਵਿੱਚ ਇੱਕ ਸਕੂਲ ਬੱਚਿਆਂ ਦੀ ਬੱਸ ਜਾ ਰਹੀ ਸੀ ਭਰ ਕੇ ਸਕੂਲ ਨੂੰ, ਤੇ ਜਦੋਂ ਉਸ ਨੂੰ ਹਾਈਜੈਕ ਕਰ ਲਿਆ ਗਿਆ। 3 ਜਾਣਿਆਂ ਨੇ ਹਾਈਜੈਕ ਕੀਤਾ ਤੇ ਉਹਨਾਂ ਨੇ $5 ਮਿਲੀਅਨ 1976 ਦੇ ਵਿੱਚ ਮੰਗੇ ਸੀ। ਬਾਅਦ ਦੇ ਵਿੱਚ ਉਹ ਬੰਦੇ ਅਰੈਸਟ ਹੋ ਗਏ ਤੇ ਹੁਣ ਗਵਰਨਰ ਗੈਬਨ ਨਿਊਸਮ ਕੋਸ਼ਿਸ਼ ਕਰ ਰਹੇ ਆ ਉਹਨਾਂ ਚੋਂ ਜੋ ਇੱਕ ਬੱਸ ਹਾਈਜੈਕਰ ਹੈਗਾ ਆ ਪੈਰੋਲ ਤੇ ਉਸ ਨੂੰ ਫਰੈਡਰਿਕ ਬੋਟਸ 70 ਸਾਲਾਂ ਦਾ ਆ ਵੀ ਉਸ ਨੂੰ ਪੈਰੋਲ ਦਿੱਤੀ ਜਾਵੇ। ਸੋ ਇਹ ਗਵਰਨਰ ਸਾਹਿਬ ਵੀ ਕਹਿ ਰਹੇ ਹੈਗੇ ਆ ਤੇ ਉਹਨਾਂ ਨੇ ਜੋ ਪੈਰੋਲ ਬੋਰਡ ਹੈਗਾ ਆ ਉਸ ਨੂੰ ਰਿਕੁਐਸਟ ਕੀਤੀ ਹੈਗੀ ਆ। ਇਸ ਤੋਂ ਪਹਿਲਾਂ ਕਹਿੰਦੇ ਵੀ 17 ਵਾਰ ਪੈਰੋਲ ਬੋਰਡ ਨੇ ਇਸ ਦੀ ਰਿਕੁਐਸਟ ਡਿਨਾਈ ਕਰ ਦਿੱਤੀ ਹੈਗੀ ਵੀ ਇਹ ਜਿਹੜਾ ਕ੍ਰਾਈਮ ਕੀਤਾ ਸੀ ਬਹੁਤ ਘਿਨਾਉਣਾ ਸੀ, ਕਿਉਂਕਿ 26 ਬੱਚੇ ਸੀਗੇ, ਬੜੀ ਛੋਟੀ ਉਮਰ ਦੇ ਸੀ ਤੇ ਚੋਚਲਾ ਦੇ ਲਾਗੇ ਇਹ ਬੱਸ ਡਰਾਈਵ ਜੋ ਕਰ ਰਿਹਾ ਸੀ 125 ਕਿਲੋਮੀਟਰ ਸਾਊਥ ਈਸਟ ਆਫ ਸੈਨ ਫਰਾਂਸਿਸਕੋ। ਜਦੋਂ ਇਹਨਾਂ ਨੇ ਜੋ ਬੱਚੇ ਵੀ ਵਿਚਾਰੇ ਛੋਟੀ ਉਮਰ ਦੇ ਸੀ 5 ਸਾਲ ਤੋਂ ਲੈ ਕੇ 14 ਸਾਲ ਦੇ, ਤੇ ਜਦੋਂ ਇਹਨਾਂ ਨੇ ਬੱਸ ਨੂੰ ਹਾਈਜੈਕ ਕੀਤਾ ਮਡੇਰਾ ਕਾਉਂਟੀ ਦੇ ਵਿੱਚ ਤੇ $5 ਮਿਲੀਅਨ ਜਿਹੜਾ ਆ ਉਸ ਟਾਈਮ ਦੇ ਉੱਤੇ ਮੰਗਿਆ ਸੀ। ਜੀ ਜੀ। ਅਗਲੀ ਜਿਹੜੀ ਖਬਰ ਕਰਦੇ ਜਾਈਏ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਕਹਿੰਦੇ ਦੱਸਿਆ ਜਾਂਦਾ ਵੀ ਰਹਿਣ ਵਾਲਾ ਜਸਮਿੰਦਰ ਸਿੰਘ ਉਸ ਨੂੰ ਨਿਊਯਾਰਕ ਦੇ ਜਿਹੜੇ ਪੂਰਬੀ ਜ਼ਿਲ੍ਹੇ ਈਸਟਰਨ ਡਿਸਟ੍ਰਿਕਟ ਦੀ ਜਿਹੜੀ ਅਦਾਲਤ ਆ ਉਸ ਦੇ ਵਿੱਚ ਤਕਰੀਬਨ $4.5 ਮਿਲੀਅਨ ਟੋਟਲ ਕੁੱਲ ਰਾਸ਼ੀ ਉਹਨਾਂ ਨੇ $4.7 ਮਿਲੀਅਨ ਜਿਹੜੀ ਉਹ ਦੱਸੀ ਹੈ ਵੀ ਅਮਰੀਕਨ ਐਕਸਪ੍ਰੈਸ ਕੰਪਨੀ ਉਸ ਦੀ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ 4 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਹੈਗੀ ਆ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਤੇ ਮੁਕੱਦਮੇ ਦੌਰਾਨ ਜਿਹੜੇ ਪੇਸ਼ ਕੀਤੇ ਗਏ ਸਬੂਤ ਆ ਉਸ ਵਿੱਚ ਉਹਨਾਂ ਨੇ ਦੱਸਿਆ ਵੀ ਨਵੰਬਰ 2017 ਤੋਂ ਦਸੰਬਰ 2019 ਦੇ ਵਿਚਕਾਰ 45 ਸਾਲਾ ਜਸਮਿੰਦਰ ਨੇ ਹਜ਼ਾਰਾਂ ਹੀ ਐਪਲ ਜਿਹੜੇ ਖਰੀਦਣ ਦੇ ਲਈ ਜਿਹੜੇ ਇਹਨਾਂ ਸੰਸਥਾਵਾਂ ਦੇ ਨਾਮ ਦੇ ਉੱਤੇ ਅਮਰੀਕਨ ਐਕਸਪ੍ਰੈਸ ਦੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕੀਤੀ। ਆਈਫੋਨ ਉਸਨੇ ਜਿਹੜੇ ਉਹ ਖਰੀਦਣੇ ਤੇ ਬਾਅਦ ਦੇ ਵਿੱਚ ਕਹਿੰਦੇ ਲੱਖਾਂ ਡਾਲਰ ਵਿੱਚ ਵਿਦੇਸ਼ੀ ਖਰੀਦਦਾਰਾਂ ਨੂੰ ਇਹ ਜਿਹੜੇ ਆਈਫੋਨ ਉਸਨੇ ਜਿਹੜੇ ਉਹ ਵੇਚੇ। ਆਪਣੀ ਸਕੀਮ ਦੇ ਤਹਿਤ ਕਹਿੰਦੇ ਵੀ ਅਮਰੀਕਨ ਐਕਸਪ੍ਰੈਸ ਨੂੰ ਝੂਠਾ ਦੱਸਿਆ ਵੀ ਆਈਫੋਨਾਂ ਦੀ ਖਰੀਦ ਲਏ ਗਏ ਲਗਭਗ ਜਿਹੜੇ ਆ ਉਹ ਉਸ 4.7 ਮਿਲੀਅਨ ਦਾ ਜਿਹੜਾ ਖਰਚਾ ਆ ਉਸ ਦੇ ਵਿੱਚ ਆਇਆ ਤੇ ਉਹਨੇ ਕਿਹਾ ਵੀ ਜਿਹੜਾ ਮੈਂ ਹੁਣ ਖਰੀਦ ਲਏ ਆ ਮੇਰੇ ਕੋਲ ਅਦਾਇਗੀ ਜਿਹੜੀ ਉਹ ਨਹੀਂ ਹੋਣੀ। ਤੇ ਅਮਰੀਕਨ ਐਕਸਪ੍ਰੈਸ ਨੇ ਆਪਣੇ ਇਸੇ ਦੇ ਤਹਿਤ ਵਾਧੂ ਕ੍ਰੈਡਿਟ ਜਿਹੜੀ ਸੁਰੱਖਿਆ ਕਰਨ ਦੇ ਲਈ ਜਾਲੀ ਭੁਗਤਾਨ ਚਲਾਨ ਜਿਹੜੇ ਉਹ ਬਣਾਏ ਸੀਗੇ। ਸੋ ਨਿੱਜੀ ਖਰਚਿਆਂ ਦਾ ਭੁਗਤਾਨ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਫਿਰ ਜਸਮਿੰਦਰ ਸਿੰਘ ਨੇ ਜਿਹੜਾ ਇਹ ਕੀਤਾ ਤੇ ਲਗਭਗ ਲਗਜ਼ਰੀ ਵਸਤੂਆਂ ਵੀ ਇਸਨੇ ਜਿਹੜੀਆਂ ਖਰੀਦੀਆਂ ਤੇ 1.3 ਮਿਲੀਅਨ ਦਾ ਘਰ ਤੇ ਲਗਜ਼ਰੀ ਵਾਹਨ ਵੀ ਜਿਹੜੇ ਇਸ ਚੀਜ਼ ਦੇ ਵਿੱਚ ਸ਼ਾਮਲ ਸੀਗੇ। ਸੋ ਧੋਖਾਧੜੀ ਦੇ ਇਸ ਮਾਮਲੇ ਵਿੱਚ ਜਸਮਿੰਦਰ ਸਿੰਘ ਨੂੰ $4.6 ਮਿਲੀਅਨ ਦੇ ਮੁਆਵਜ਼ੇ ਵਜੋਂ ਅਦਾ ਕਰਨ ਦੇ ਲਈ ਤੇ 3 ਮਿਲੀਅਨ ਜਿਹੜੇ ਜ਼ਬਤ ਕਰਨ ਦੇ ਜਿਹੜੇ ਅਦਾਲਤ ਨੇ ਹੁਕਮ ਸੁਣਾਏ ਹੈਗੇ ਆ। ਅਸਿਸਟੈਂਟ ਅਟਾਰਨੀ ਜਨਰਲ ਕੈਨਥ ਪੋਲੀਟ ਜਿਹੜੇ ਆ ਤੇ ਜਸਟਿਸ ਡਿਪਾਰਟਮੈਂਟ ਜਿਹੜੇ ਕ੍ਰਿਮੀਨਲ ਡਿਵੀਜ਼ਨ ਦੇ ਆ ਉਹਨਾਂ ਨੇ FBI ਨੇ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਉਹ ਕੀਤੀ ਸੀਗੀ। ਸੋ ਇਹਨਾਂ ਨੂੰ ਜਿਹੜੇ ਜਸਮਿੰਦਰ ਹੁਣਾਂ ਨੂੰ ਪਹਿਲਾਂ ਜਿਹੜਾ ਉਹ ਫੜ ਲਿਆ ਗਿਆ ਸੀਗਾ ਤੇ ਹੁਣ 48 ਮਹੀਨਿਆਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। ਕੋਰਟ ਫਾਈਲਿੰਗ ਦੇ ਵਿੱਚ ਇਹ ਵੀ ਜਿਹੜਾ ਪਤਾ ਲੱਗਾ ਵੀ 4 ਬਿਜ਼ਨਸ ਐਂਟੀਟੀਜ਼ ਨੂੰ ਇਸਨੇ ਬਣਾਇਆ, ਕੰਟਰੋਲ ਕੀਤਾ ਤੇ ਅਮਰੀਕਨ ਐਕਸਪ੍ਰੈਸ ਦੇ ਕ੍ਰੈਡਿਟ ਕਾਰਡਾਂ ਦੇ ਉੱਤੇ ਜਿਹੜੀਆਂ ਇਹ ਧਾਂਦਲੀਆਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਮਿਲੀਅਨਸ ਆਫ ਡਾਲਰ ਦੀਆਂ। ਇਨਫੈਕਟ 4.7 ਮਿਲੀਅਨ ਦੇ ਤਕਰੀਬਨ ਜਿਹੜਾ ਆ ਇਹ ਚੂਨਾ ਜਿਹੜਾ ਆ ਫਰਾਡ ਕਰ ਗਿਆ। ਇਹ ਜਸਵਿੰਦਰ ਸਿੰਘ ਪਹਿਲਾਂ ਫਰੀਮੌਂਟ ਕੈਲੀਫੋਰਨੀਆ ਵਿੱਚ ਵੀ ਰਹਿੰਦਾ ਰਿਹਾ ਤੇ ਅੱਜ ਕੱਲ ਨਿਊ ਜਰਸੀ ਦੇ ਵਿੱਚ ਰਹਿ ਰਿਹਾ ਸੀ। ਤੇ ਅਗਲੀ ਖਬਰ ਵੱਲ ਚੱਲੀਏ। ਇੱਕ ਪਾਕਿਸਤਾਨੀ ਡਾਕਟਰ ਮੁਹੰਮਦ ਮਸੂਦ ਉਸ ਨੇ ਆਪਣੇ ਆਪ ਨੂੰ ਗਿਲਟੀ ਮੰਨ ਲਿਆ। ਇੱਕ ਕਾਊਂਟ
ਜਿਸ ਦੇ ਵਿੱਚ ਉਸਨੇ ਮੰਨਿਆ ਹੈ ਵੀ ਉਹ ਮਟੀਰੀਅਲ ਸਪੋਰਟ ਇੱਕ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਨੂੰ ਦੇ ਰਿਹਾ ਸੀ ਤੇ ਸੈਂਟੈਂਸਿੰਗ ਉਹਦੀ ਹੋਣੀ ਆ। ਇਹ ਪਾਕਿਸਤਾਨੀ ਡਾਕਟਰ ਸਾਹਿਬ ਮੇਓ ਕਲੀਨਿਕ ਰਿਸਰਚ ਕੋਆਰਡੀਨੇਟਰ ਦੇ ਲਈ ਕੰਮ ਕਰਦੇ ਸੀ ਤੇ ਜਿਸ ਟਾਈਮ ਦੇ ਉੱਤੇ ਉਸ ਨੇ FBI ਦੇ ਇਨਫੋਰਮੈਂਟਸ ਨਾਲ ਗੱਲਬਾਤ ਕੀਤੀ ਵੀ ਮੈਨੂੰ ਜੋ ਹਥਿਆਰ ਜਾਂ ਹੋਰ ਇਦਾਂ ਦਾ ਸਮਾਨ ਚਾਹੀਦਾ ਜਿਹੜਾ ਕਿ ਉਸਨੇ ਇਸਲਾਮਿਕ ਸਟੇਟ ਗਰੁੱਪ ਨੂੰ ਦੇਣਾ ਹੈਗਾ ਆ ਤੇ ਤਾਂ ਕਿ ਉਹ ਅਮਰੀਕਾ ਦੇ ਅਗੇਂਸਟ ਅਟੈਕ ਕਰ ਸਕਣ। ਹੁਣ ਤੁਸੀਂ ਹਿਸਾਬ ਲਾ ਲਓ ਵੀ ਅਮਰੀਕਾ ਵਿੱਚ ਆ ਕੇ ਇਹ ਪਾਕਿਸਤਾਨੀ ਡਾਕਟਰ ਅਮਰੀਕਾ ਦੇ ਅਗੇਂਸਟ ਹੀ ਜੋ ਆ ਉਹ ਪਲਾਨ ਕਰ ਰਿਹਾ ਸੀ ਤੇ ਪੇਸ਼ੇ ਵੱਲੋਂ ਡਾਕਟਰ ਆ ਮੇਓ ਕਲੀਨਿਕ ਰਿਸਰਚ ਦੇ ਲਈ ਇਹ ਕੰਮ ਕਰਦਾ ਸੀ। ਸੋ ਹੁਣ ਜੋ ਨਵੇਂ ਅੱਜ ਰੈਕਰਡਸ ਮਿਲੇ ਆ ਉਹਨਾਂ ਦੇ ਮੁਤਾਬਕ ਇਸ ਨੇ ਗਿਲਟੀ ਪਲੀਆ ਕਰ ਲਿਆ ਵੀ ਹਾਂ ਮੈਂ ਮਟੀਰੀਅਲ ਸਪੋਰਟ ਕਰ ਰਿਹਾ ਸੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਸਜ਼ਾ ਆ ਜਿਹੜੀ ਆ ਉਹ ਸੁਣਾਈ ਜਾਊਗੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਅਮਰੀਕੀ ਜਿਹੜੇ ਕਿਸਾਨ ਨੇ ਇਸ ਸਾਲ ਸੋਕੇ ਦੀ ਮਾਰ ਤੋਂ ਇੰਨੇ ਕੁ ਜ਼ਿਆਦਾ ਪਰੇਸ਼ਾਨ ਨੇ ਵੀ ਉਹ ਆਪਣੀ ਜਿਹੜੀ ਹਾਰਵੈਸਟ ਆ, ਕਰੋਪ ਆ, ਫਸਲਾਂ ਜਿਹੜੀਆਂ ਉਹ ਲਾਈਆਂ ਆ ਉਸ ਨੂੰ ਨਸ਼ਟ ਕਰਨ ਵੱਲ ਖੁਦ ਹੀ ਜਿਹੜੇ ਉਹ ਵਧੇ ਆ। ਕਹਿੰਦੇ ਵੀ ਉਹਨਾਂ ਨੂੰ ਆਪ ਹੀ ਕਿਲ ਕਰਨਾ ਪੈ ਰਿਹਾ ਆ। ਇੱਥੋਂ ਤੱਕ ਵੀ ਕਈ ਜਿਹੜੇ ਆ ਆਪਣਾ ਲਾਈਫ ਸਟਾਕ ਆ, ਗਾਵਾਂ ਤੱਕ ਵੀ ਵੇਚਣ ਦੇ ਲਈ ਕਹਿ ਲਓ ਵੀ ਮਜਬੂਰ ਜਿਹੜੇ ਉਹ ਹੋ ਰਹੇ ਨੇ। ਸੋ ਕਹਿੰਦੇ ਵੀ ਸੋਕੇ ਦੀ ਮਾਰ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ। 37% ਫਾਰਮਰ ਕਹਿ ਰਹੇ ਨੇ ਵੀ ਉਹ ਪਲੋ ਕਰ ਰਹੇ ਨੇ, ਯਾਨੀ ਕਿ ਆਪਣਾ ਲੱਗੀ ਹੋਈ ਫਸਲ ਆ ਉਸ ਨੂੰ ਉਹਨਾਂ ਨੂੰ ਵਾਹੁਣਾ ਪੈ ਰਿਹਾ ਆ, ਮਾਰਨਾ ਪੈ ਰਿਹਾ ਹੈ ਮੈਚੋਰਟੀ ਤੋਂ ਪਹਿਲਾਂ ਹੀ, ਕਿਉਂਕਿ ਕੰਡੀਸ਼ਨਸ ਬਹੁਤ ਜ਼ਿਆਦਾ ਡਰਾਈ ਸੀ। ਪਿਛਲੇ ਸਾਲ ਇਹ ਆંકੜਾ 24% ਦੇ ਉੱਤੇ ਸੀਗਾ। ਇਹ ਇੱਕ ਸਰਵੇ ਦੇ ਮੁਤਾਬਕ ਅਮਰੀਕਨ ਫਾਰਮ ਬਿਊਰੋ ਫੈਡਰੇਸ਼ਨ ਨੇ ਇਹ ਜਿਹੜਾ ਸਰਵੇ ਜਿਹੜਾ ਉਹ ਕਰਵਾਇਆ ਸੀ, ਜਿਸ ਦੇ ਵਿੱਚ ਜਿਹਨਾਂ ਫਾਰਮਰਸ ਨੇ ਇਸ ਦੇ ਵਿੱਚ ਹਿੱਸਾ ਲਿਆ ਉਹਨਾਂ ਚੋਂ 37% ਫਾਰਮਰ ਇਸ ਤਰੀਕੇ ਦੇ ਨਾਲ ਕਰ ਰਹੇ ਆ। ਸੋ ਕਹਿੰਦੇ ਕ੍ਰੌਪ ਤੇ ਇਨਕਮ ਲਾਸ ਇਸ ਵਾਰ ਸੋਕੇ ਦੇ ਕਰਕੇ ਬਹੁਤ ਜ਼ਿਆਦਾ ਹੋ ਰਿਹਾ। ਜੁਲਾਈ ਕਹਿੰਦੇ ਆ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਤੀਜਾ ਸਭ ਤੋਂ ਹੌਟੈਸਟ ਮੰਥ, ਗਰਮ ਜਿਹੜਾ ਉਹ ਮਹੀਨਾ ਰਿਹਾ ਆ। ਤਕਰੀਬਨ ਸਾਰੇ ਹੀ ਵੈਸਟਰਨ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਮੌਂਟੈਨਾ ਨੂੰ ਛੱਡ ਕੇ। ਨੈਸ਼ਨਲ ਸੈਂਟਰ ਫਾਰ ਇਨਵਾਇਰਮੈਂਟਲ ਇਨਫੋਰਮੇਸ਼ਨ ਆ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਹੈ। US ਡਿਪਾਰਟਮੈਂਟ ਆਫ ਐਗਰੀਕਲਚਰ ਦੇ ਹਫਤਾਵਾਰੀ ਵੈਦਰ ਤੇ ਕ੍ਰੌਪ ਬੁਲੇਟਿਨ ਜਿਹੜਾ ਕਿ ਕੁਛ ਦਿਨ ਪਹਿਲਾਂ ਜਿਹੜਾ ਉਹ ਮੁੱਕਿਆ ਆ, ਉਹਦੇ ਵਿੱਚ ਵੀ ਉਹਨਾਂ ਨੇ ਚਿੰਤਾ ਪ੍ਰਗਟਾਈ ਆ ਵੀ ਜਿਹੜਾ ਸੈਂਟਰਲ ਤੇ ਸਦਰਨ ਪਲੇਨਸ ਆ, ਮਿਡ ਸਾਊਥ ਜਿਹੜਾ ਹੈਗਾ ਆ ਉਸ ਦੇ ਵਿੱਚ ਟੌਪ ਸੋਇਲ ਉਤਰੀ ਤਹਿ ਦੇ ਵਿੱਚ ਮੋਇਸਚਰ ਪਾਣੀ ਬਹੁਤ ਘਟਦਾ ਜਿਹੜਾ ਉਹ ਜਾ ਰਿਹਾ ਆ ਤੇ ਪੈਸਚਰਸ ਤੇ ਹੋਰ ਜਿਹੜੀਆਂ ਗਰਮੀ ਦੀਆਂ ਜਿਹੜੀਆਂ ਫਸਲਾਂ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ। ਸੋ ਇਹ ਇੱਕ ਹਰਜੋਤ ਸਿੰਘ ਜੀ ਬਹੁਤ ਚਿੰਤਾ ਦਾ ਵਿਸ਼ਾ ਆ। ਇਹ ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ ਦੇ ਚੱਲਦਿਆਂ ਲਗਾਤਾਰ ਇਹ ਨੁਕਸਾਨ ਜਿਹੜੇ ਆ ਉਹ ਅੱਗੇ ਝੱਲਣੇ ਪੈ ਸਕਦੇ। ਆਪਾਂ ਦੇਖ ਹੀ ਰਹੇ ਹਾਂ ਉਹਨਾਂ ਥਾਵਾਂ ਦੇ ਉੱਤੇ ਹੜ੍ਹ ਆਉਣੇ ਜਿੱਥੇ ਨਹੀਂ ਸੀ ਆਉਂਦੇ, ਲਗਾਤਾਰ ਗਰਮੀ 'ਚ ਵਾਧਾ ਤੇ ਜਦੋਂ ਮੀਂਹ ਪੈਣੇ ਬੇਹਿਸਾਬੇ ਜਿਹੜੇ ਉਹ ਪੈਣੇ ਸ਼ੁਰੂ ਹੋ ਰਹੇ ਆ। ਸੋ ਸਥਿਤੀ ਜਿਹੜੀ ਬਹੁਤ ਜ਼ਿਆਦਾ ਮੁਸ਼ਕਿਲ ਆ। ਉਧਰ ਟੈਕਸਸ ਦੇ ਵਿੱਚ ਕਿਸਾਨ ਕਹਿੰਦੇ ਆ ਉਹਨਾਂ ਨੂੰ ਆਪਣੇ ਕੈਟਲ ਹਰਡਸ ਆ ਉਹ ਵੇਚਣੇ ਜਿਹੜੇ ਉਹ ਪੈ ਰਹੇ ਆ ਵੀ ਐਕਸਟ੍ਰੀਮ ਡਰਾਊਟ ਆ ਉਸ ਦੇ ਚੱਲਦੇ ਪਾਣੀ ਦੇ ਸੋਰਸਿਸ ਆ ਉਹ ਖਤਮ ਹੋ ਰਹੇ ਨੇ। ਗ੍ਰਾਸ ਜਿਹੜਾ ਆ ਉਹ ਉਸ ਨੂੰ ਅੱਗ ਲੱਗ ਰਹੀ ਹੈਗੀ ਆ। ਕਹਿੰਦੇ ਵੀ ਲੋਨ ਸਟਾਰ ਸਟੇਟ ਟੈਕਸਸ ਆ ਉਸ ਦੇ ਵਿੱਚ ਸਭ ਤੋਂ ਵੱਡੇ ਪੈਮਾਨੇ ਦੇ ਉੱਤੇ ਗਾਵਾਂ ਦਾ ਜਿਹੜਾ ਹਰਡ ਸਾਈਜ਼ ਆ ਉਹ ਘਟਿਆ ਹੈਗਾ। ਕਹਿੰਦੇ 50% ਇਹ ਘਟ ਚੁੱਕਾ ਆ। ਨਿਊ ਮੈਕਸੀਕੋ ਤੇ ਓਰੇਗਨ 'ਚ 43 ਤੇ 41% ਆਲਰੇਡੀ ਇਹ ਘਟ ਚੁੱਕਾ ਆ। ਸੋ ਕਹਿੰਦੇ ਵੀ ਇੱਦਾਂ ਦੀ ਗਾਵਾਂ ਦੀ ਵਿਕਰੀ ਇੱਕ ਥਾਂ ਤੋਂ ਵੇਚਣੀਆਂ ਇਹ 2011 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਇੱਦਾਂ ਦੇਖਿਆ ਗਿਆ ਆ। ਸੋ ਸਥਿਤੀ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਵੀ ਗ੍ਰਿਮ ਜਿਹੜੀ ਉਹ ਬਣੀ ਪਈ ਆ। ਲਾਸ ਐਂਜਲਸ ਲੇਕਰਸ ਦੇ ਸਟਾਰ ਲੀਬਰੋਨ ਜੇਮਸ ਨੇ ਐਗਰੀ ਕਰ ਲਿਆ ਵੀ ਆਉਣ ਵਾਲੇ 2 ਸਾਲ ਉਹ $97.1 ਮਿਲੀਅਨ ਦੇ ਕੰਟਰੈਕਟ ਦੇ ਤਹਿਤ ਕੰਮ ਕਰਨਗੇ। ਆਪਸ਼ਨ ਉਹਨਾਂ ਦੇ ਕੋਲ ਇੱਕ ਹੋਰ ਸਾਲ ਦੀ ਹੋਊਗੀ। ਸੋ ਸਨ 2024 ਤੇ 2025 ਦੇ ਸੀਜ਼ਨ 'ਚ ਉਹ $97.1 ਮਿਲੀਅਨ ਦਾ ਕੰਟਰੈਕਟ ਉਹਨਾਂ ਦਾ ਹੋਇਆ ਆ। ਕਲਚ ਸਪੋਰਟਸ ਦੇ CEO ਰਿਚ ਪੌਲ ਉਹਨਾਂ ਨੇ ESPN ਨੂੰ ਦੱਸਿਆ ਆ।
ਇਹਦੇ ਵਿੱਚ 15% ਟ੍ਰੇਡ ਕਿੱਕਰ ਤੇ ਇਹਦੇ ਨਾਲ ਕਹਿੰਦੇ ਵੀ ਜੇਮਸ ਹਾਈਐਸਟ ਅਰਨਿੰਗ ਪਲੇਅਰ ਹੋ ਗਿਆ NBA ਦੀ ਹਿਸਟਰੀ ਦੇ ਵਿੱਚ, ਜਿਹੜਾ ਕਿ 532 ਮਿਲੀਅਨ ਉਹਦੀ ਕੈਰੀਅਰ ਦੇ ਵਿੱਚ ਗਰੰਟਿਡ ਮਨੀ ਹੋਊਗਾ। ਇਸ ਨੇ ਹੋਰ ਟੌਪ ਨੌਚ ਰਹੇ ਪਲੇਅਰ ਬਰੁਕਲਿਨ ਨੈਟਸ ਤੇ ਕੈਵਨ ਡੁਰਾਂਟ ਨੂੰ ਵੀ ਸਰਪਾਸ ਕਰ ਲਿਆ ਹੈ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਵਾਲਾ ਜਾਣ ਤੋਂ ਪਹਿਲਾਂ ਸਟਾਕਸ ਦਾ ਜੇ ਹਾਲ ਦੱਸਦੇ ਜਾਈਏ। ਅੱਜ ਡਾਓ ਜੋਨਸ ਤਕਰੀਬਨ ਬਰਾਬਰ ਜਿਹੜਾ ਹੋ ਰਿਹਾ ਆ, ਤੇ ਉਸ ਤੋਂ ਪਹਿਲਾਂ ਬੈੱਡ ਬਾਥ ਐਂਡ ਬਿਯੋਂਡ ਵਾਲੇ, ਜਿਸ ਦੇ ਕਰਕੇ ਇਹਦੇ ਸ਼ੇਅਰਸ ਬਹੁਤ ਜ਼ਿਆਦਾ 70% ਵੱਧ ਗਏ ਸੀਗੇ। ਰਾਇਨ ਕੋਹਨ ਉਹ ਕਮਾਈ ਕਰ ਗਿਆ ਜੀ, ਆਪਣੇ ਉਹਨੇ ਕੈਸ਼ ਆਊਟ ਕਰ ਲਏ ਸਟਾਕ, ਤੇ $58 ਮਿਲੀਅਨ ਦਾ ਪ੍ਰੋਫਿਟ ਜਿਹੜਾ ਉਹ ਲੈ ਕੇ ਆਪਣੇ ਜਿੰਨੇ ਵੀ ਸ਼ੇਅਰ ਖਰੀਦੇ ਸੀ ਉਹ ਵੇਚ ਗਿਆ, ਤੇ ਹੁਣ ਬਾਕੀ ਜਿਹੜੇ ਸ਼ੇਅਰਾਂ ਦੀ ਪ੍ਰਾਈਸ ਆ ਉਹ ਘਟ ਗਈ ਹੈਗੀ ਆ। ਸੋ $110 ਮਿਲੀਅਨ ਦੀ ਜਿਹੜੀ ਟ੍ਰੇਡਿੰਗ ਆ ਉਸਨੇ ਇਸ ਦੇ ਵਿੱਚ ਕੀਤੀ ਸੀ, ਤੇ 58 ਮਿਲੀਅਨ ਮੁਨਾਫਾ ਕਮਾ ਗਿਆ। ਤੇ ਓਵਰਆਲ ਡਾਓ ਜੋਨ ਅੱਜ 19 ਪੁਆਇੰਟ ਵਧਿਆ, 33,999 ਤੇ ਬੰਦ ਹੋਇਆ। S&P 10 ਪੁਆਇੰਟ ਵੱਧ ਕੇ 4284 ਤੇ, ਨੈਸਡੈਕ 27 ਪੁਆਇੰਟ ਵੱਧ ਕੇ 12,965 ਦੇ ਉੱਤੇ। ਸੋਨੇ ਦਾ ਭਾਅ $1771 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $90 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 2.87%, ਬਿਟਕੋਇਨ 23,152, ਇਥੀਰੀਅਮ 1800 ਤੇ $37 ਦੇ ਬਰਾਬਰ ਚੱਲ ਰਿਹਾ ਆ। ਜੀ, $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 77 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।